ਤੇ ਸ਼ਰਮਾ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੇਜਰੀਵਾਲ ਸਾਹਿਬ ਦੀ। ਕਹਿੰਦੇ ਈਡੀ ਉਡੀਕਦੀ ਰਹੀ ਪਰ ਕੇਜਰੀਵਾਲ ਸਾਹਿਬ ਉੱਡਣ ਖਟੋਲੇ 'ਚ ਬਹਿ ਕੇ ਤੇ ਮਾਨ ਸਾਹਿਬ ਨਾਲ ਗੋਆ ਨੂੰ ਉੱਡ ਗਏ ਜੀ। ਵੀ ਜੀ ਇਹ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ ਹਾਂਜੀ ਕਿ ਈਡੀ ਇੰਤਜ਼ਾਰ ਕਰਦੀ ਰਹੀ ਤੇ ਕੇਜਰੀਵਾਲ ਜੀ ਨੇ ਈਡੀ ਦੇ ਸੰਮਣ ਤੇ ਜਾਣਾ ਠੀਕ ਨਹੀਂ ਸਮਝਿਆ, ਕਿਹਾ ਕਿ ਮੈਨੂੰ ਪ੍ਰਚਾਰ ਤੋਂ ਰੋਕਿਆ ਜਾ ਰਿਹਾ। ਅੱਛਾ ਤੇ ਕਹਿੰਦੇ ਜੀ ਉਹ ਪਾਰਟੀ ਦੀ ਮੀਟਿੰਗ ਕਰਨ ਲਈ ਗਏ ਨੇ ਤੇ ਕੁਝ ਧਿਰਾਂ ਕਹਿੰਦੀਆਂ ਨਹੀਂ ਜੀ ਉਹ ਤਾਂ ਘੁੰਮਣ ਗਏ ਨੇ। ਕੇਜਰੀਵਾਲ ਜੀ ਭਗਵੰਤ ਮਾਨ ਨੂੰ ਨਾਲ ਲੈ ਕੇ ਗੋਆ ਲਈ ਚਲੇ ਗਏ। ਠੀਕ ਹੈ ਜੀ। ਭਗਵੰਤ ਮਾਨ ਨੂੰ ਨਾਲ ਲੈ ਕੇ ਜਾਣ ਦਾ ਮਤਲਬ ਕਿ ਪੰਜਾਬ ਦਾ ਚੌਪਰ ਨਾਲ ਉੱਡ ਗਿਆ, ਪੰਜਾਬ ਦਾ ਹੈਲੀਕਾਪਟਰ ਨਾਲ ਚਲਾ ਗਿਆ। ਤੇ ਕਹਿੰਦੇ ਉਹਦੇ ਵਿੱਚ ਰਾਘਵ ਚੱਡਾ ਤੇ ਸੰਦੀਪ ਪਾਠਕ ਵੀ ਨਾਲੇ ਗਏ ਨੇ ਜੀ। ਤੋ ਕਿਉਂਕਿ ਹੁਣ ਮੇਰ ਵਾਲੀ ਚੋਣ ਵੀ ਟਲ ਗਈ ਜੀ, ਇਸ ਲਈ ਰਾਘਵ ਚੱਡਾ ਜੀ ਵੀ ਹਲੇ ਵਿਹਲੇ ਨੇ, ਦੁਬਾਰਾ ਕਰਨਗੇ ਜੋੜ ਤੋੜ ਜੋ ਕਰਨਾ ਹੋਊਗਾ। ਸੋ ਫਿਲਹਾਲ ਕਹਿੰਦੇ ਜੀ ਆਪਣੀ ਥਕਾਵਟ ਲਾਉਣ ਲਈ ਥੱਕ ਗਏ ਨਾ, ਇੰਨਾ ਕੁਛ ਕੀਤਾ ਜ਼ੋਰ ਜਮਾਇਸ਼ ਚੰਡੀਗੜ੍ਹ ਦੇ ਮੇਅਰ ਦੇ ਲਈ। ਸੋ ਇਸ ਲਈ ਉਹ ਕਹਿੰਦੇ ਜੀ ਚਾਰੇ ਜਣੇ ਹੁਣ ਬਕਾਇਦਾ ਤੌਰ ਤੇ ਗੋਆ ਨੂੰ ਚਲੇ ਗਏ। ਇਹ ਸਵਾਲ ਹੈ, ਇੱਕ ਪਾਸੇ ਈਡੀ ਦਾ ਸੰਮਣ, ਚੌਥਾ ਸੰਮਣ ਹੈ। ਠੀਕ ਹੈ ਜੀ। ਤੇ ਚੌਥੇ ਸੰਮਣ ਸਣੇ ਕਿਸੇ ਵੀ ਸੰਮਣ ਤੇ ਕੇਜਰੀਵਾਲ ਨੇ ਜਾਣਾ ਮੁਨਾਸਬ ਨਹੀਂ ਸਮਝਿਆ, ਜਦੋਂ ਕਿ ਪਿਛਲੇ ਬਿਆਨਾਂ ਚੋਂ ਕਹਿੰਦੇ ਸੀ ਸੱਚੇ ਹੋ ਤਾਂ ਸਾਹਮਣਾ ਕਰੋ। ਬਿਲਕੁਲ ਜੀ। ਦਾ ਸਾਹਮਣਾ ਕਰੋ ਤੇ ਪਰ ਹੁਣ ਜਦੋਂ ਆਪਣੇ ਤੇ ਆਈ ਤੇ ਫਿਰ ਤੁਸੀਂ ਫਰਾਰ ਹੋ। ਤੋ ਇਸ ਲਈ ਇਸ ਹਵਾਲੇ ਨਾਲ ਕੇਜਰੀਵਾਲ ਦੇ ਉੱਤੇ ਸਵਾਲ ਉੱਠ ਰਹੇ ਸੀ। ਹੁਣ ਜਦੋਂ ਚੌਥਾ ਸੰਮਣ ਆਇਆ ਤੇ ਤਦ ਉਹਨਾਂ ਨੇ ਇਸ ਨੂੰ ਵੀ ਗੈਰ ਕਾਨੂੰਨੀ ਸਿਆਸੀ ਸੰਮਣ ਕਰਾਰ ਦਿੱਤਾ ਕਿ ਵੀ ਪਹਿਲਿਆਂ ਵਾਂਗ ਗੈਰ ਕਾਨੂੰਨੀ ਤੇ ਸਿਆਸੀ ਸੰਮਣ ਹੈ। ਇਸ ਲਈ ਮੈਨੂੰ ਪ੍ਰਚਾਰ ਤੋਂ ਭਾਜਪਾ ਰੋਕਣਾ ਚਾਹੁੰਦੀ ਹੈ ਤਾਂ ਮੇਰੇ ਖਿਲਾਫ ਸੰਮਣ ਜਾਰੀ ਕਰਾ ਰਹੀ ਹੈ। ਪ੍ਰਵੀਨ ਜੀ ਅਗਲਿਆਂ ਨੇ ਜੇ ਪ੍ਰਚਾਰ ਤੋਂ ਰੋਕਣਾ, ਕਸ ਤੋਂ ਰੋਕਣਾ, ਫਿਰ ਜਿੰਨਾ ਮਰਜ਼ੀ ਗ੍ਰਿਫਤਾਰੀ ਵੀ ਹੋ ਜੂਗੀ। ਫਿਰ ਤਾਂ ਫਿਰ ਤੁਸੀਂ ਕੀ ਕੇਜਰੀਵਾਲ ਵਿਚਾਰਾ ਬਣਨਾ ਚਾਹੁੰਦੇ ਨੇ? ਕੁਛ ਲਈ ਨਾ ਜਾਵਾਂ, ਮੈਨੂੰ ਚੱਕ ਕੇ ਲੈ ਜਾਣ ਜੀ। ਹਾਂ ਜੀ, ਮੇਰੇ ਨਾਲ ਜ਼ਬਰਦਸਤੀ ਹੋ ਗਈ, ਮੇਰੇ ਨਾਲ ਧੱਕਾ ਹੋ ਗਿਆ। ਤੀਸਰੇ ਸੰਮਣ ਤੋਂ ਬਾਅਦ ਵੀ ਈਡੀ ਚਾਹੁੰਦੀ ਤਾਂ ਗ੍ਰਿਫਤਾਰੀ ਵਾਲੇ ਵਾਰੰਟ ਲਿਆ ਸਕਦੀ ਸੀ, ਪਰ ਉਹਨੇ ਤਾਂ ਵੀ ਚੌਥਾ ਸੰਮਣ ਦਿੱਤਾ ਹੈ। ਹੋ ਸਕਦਾ ਉਹ ਵੀ ਰਾਜਨੀਤਿਕ ਪਹਿਲੂਆਂ ਤੋਂ ਡਰਦੇ ਹੋਣ ਜਾਂ ਜੇ ਭਾਜਪਾ ਵੱਲੋਂ ਹਰੀ ਝੰਡੀ ਮਿਲੀ ਨਾ ਹੋਵੇ। ਪਰ ਇਹ ਸੰਮਣ ਨੂੰ ਵੀ ਉਹਨਾਂ ਨੇ ਇਹੀ ਦੱਸਿਆ ਜਦੋਂ ਕਿ ਸ਼ਰਾਬ ਘੁਟਾਲੇ ਦੀ ਜਾਂਚ ਬਹੁਤ ਅਹਿਮੀਅਤ ਰੱਖਦੀ ਹੈ ਕੇਜਰੀਵਾਲ ਦੇ ਅਕਸ ਲਈ ਵੀ, ਉਹਦੀ ਸਰਕਾਰ ਦੇ ਅਕਸ ਲਈ ਵੀ, ਔਰ ਪੰਜਾਬ ਸਰਕਾਰ ਦੇ ਹਵਾਲੇ ਨਾਲ ਵੀ ਜੀ। ਸਾਡੇ ਤੱਥ ਸਹੀ ਹੋਣਗੇ ਤਾਂ ਅਦਾਲਤ ਦੇ ਵਿੱਚੋਂ ਕਿਤੇ ਦਮ ਭਰਨਗੇ। ਈਡੀ ਬੋਲ ਰਹੀ ਹੈ ਨਾ, ਈਡੀ ਦੇ ਕਾਗਜ਼ ਪੱਤਰ ਬੋਲ ਰਹੇ, ਤੁਸੀਂ ਅਦਾਲਤ ਤੱਕ ਜਾਓ ਤਾਂ ਅਸੀਂ ਜੇ ਈਡੀ ਦੀ ਜਾਂਚ ਦਾ ਸਾਹਮਣਾ ਕਰੋਗੇ ਤਾਂ ਹੀ ਅਦਾਲਤ ਜਾ ਕੇ ਆਪਣਾ ਪੱਖ ਰੱਖੋਗੇ ਨਾ। ਸੋ ਚਾਹੇ ਗ੍ਰਿਫਤਾਰੀ ਹੁੰਦੀ ਹੈ, ਚਾਹੇ ਕੇਸ ਅੱਗੇ ਵੱਧਦਾ, ਤੁਹਾਨੂੰ ਸਾਹਮਣਾ ਤਾਂ ਕਰਨਾ ਚਾਹੀਦਾ ਨਾ ਜੇਕਰ ਤੁਸੀਂ ਸੱਚੇ ਹੋ। ਪਰ ਤੁਸੀਂ ਦਿੱਲੀ ਚੋਂ ਪਾਲਿਸੀ ਵਾਪਸ ਲੈ ਲਈ, ਵਾਪਸ ਲੈਣ ਦਾ ਕੀ ਕਾਰਨ ਜੀ? ਪੰਜਾਬ ਚੋਂ ਪਾਲਿਸੀ ਕਿਉਂ ਭੇਜੀ ਫਿਰ ਜੇ ਦਿੱਲੀ ਚ ਵਾਪਸ ਲੈਣੀ ਸੀ ਜੀ? ਸਹੀ ਹੈ, ਬਿਲਕੁਲ। ਇਸ ਲਈ ਇਹ ਆਪਣੇ ਆਪ ਚ ਸ਼ੰਕੇ ਸ਼ੋਭੇ ਖੜੇ ਨੇ। ਪਰ ਇਹਦੇ ਨਾਲੋਂ ਵੀ ਵੱਡਾ ਪਹਿਲੂ ਇਹ ਹੈ ਜੀ ਕਿ ਇੱਕ ਵਾਰ ਫੇਰ ਪੰਜਾਬ ਦੇ ਖਜ਼ਾਨੇ ਤੇ ਬੋਝ ਪਿਆ। ਕਹਿੰਦੇ ਜੀ ਭਗਵੰਤ ਮਾਨ ਜੀ, ਰਾਘਵ ਚੱਡਾ ਜੀ, ਸੰਦੀਪ ਪਾਠਕ ਜੀ ਕੇਜਰੀਵਾਲ ਜੀ ਨੂੰ ਦਮ ਦਬਾਉਣ ਲਈ, ਕੇਜਰੀਵਾਲ ਜੀ ਨੂੰ ਸਾਹ ਦਿਵਾਉਣ ਲਈ, ਕੇਜਰੀਵਾਲ ਜੀ ਨੂੰ ਸੈਰ ਕਰਾਉਣ ਲਈ ਕਿ ਜੀ ਮੀਟਿੰਗਾਂ ਦਾ ਬਹਾਨਾ, ਪਾਰਟੀ ਦਾ ਕੰਮ, ਉਹਦੇ ਲਈ ਅਸੀਂ ਕਹਿੰਦੇ ਜੀ ਗੋਆ ਚੱਲਿਆ। ਸੋ ਇਸ ਲਈ ਜੀ ਕਹਿੰਦੇ 4 ਦਿਨਾਂ ਲਈ ਹੁਣ ਗੋਆ ਦੀ ਰਵਾਨਗੀ ਪਾਤੀ ਤੇ ਆ ਕੇ ਫਿਰ ਕਹਿੰਦੇ ਜੀ ਕੰਮ ਸੰਭਾਲਾਂਗੇ। ਪੰਜਾਬ ਜਿਵੇਂ ਹੈ ਹੋਈ ਜਾਵੇ, ਕਰਜ਼ਾ ਵੱਧਦਾ ਤਾਂ ਵਧੀ ਜਾਵੇ, ਸਾਡਾ ਜਹਾਜ਼ ਤਾਂ ਹੀ ਉਡੂਗਾ। ਜੀ ਜੀ। ਸ਼ਰਮਾ ਜੀ ਆਪਾਂ ਅਕਸਰ ਹੀ ਇਸ ਗੱਲ, ਜਦੋਂ ਵੀ ਆਪਾਂ ਕੇਜਰੀਵਾਲ ਦੀ ਪੋਲਿਟਿਕਸ ਦੀ ਕੋਈ ਖਬਰ ਸਾਂਝੀ ਕਰਦੇ ਹਾਂ ਤਾਂ ਉਦੋਂ ਅਕਸਰ ਹੀ ਇਹ ਗੱਲ ਕਰਦੇ ਹੁੰਦੇ ਕਿ ਜਿਹੜੇ ਸੰਘੀ ਢਾਂਚੇ ਦੀ ਤੁਸੀਂ ਗੱਲ ਕਰਦੇ ਹੋ, ਫੈਡਰਲਿਜ਼ਮ ਦੀ ਗੱਲ ਕਰਦੇ ਹੋ, ਉਹਦੇ ਲਈ ਲੜਾਈ ਲੜਦੇ ਨਜ਼ਰ ਨਹੀਂ ਆ ਰਹੇ ਕਿ ਸਿਰਫ ਇੰਨਾ ਕਹਿ ਦੇਣਾ ਕਾਫੀ ਹੈ ਕਿ ਸਾਡੇ ਪਿੱਛੇ ਏਜੰਸੀਆਂ ਛੱਡੀਆਂ ਹੋਈਆਂ ਨੇ ਤੇ ਤੁਸੀਂ ਦੂਜੇ ਪਾਸੇ ਕਹਿੰਦੇ ਹੋ ਕਿ ਅਸੀਂ ਕਾਨੂੰਨ ਦੇ ਅੰਦਰ ਹੈ। ਫਿਰ ਇੰਨੀ ਦੌੜ ਕਿਉਂ, ਇੰਨੀ ਭਾਜ ਕਿਉਂ? ਜਿਹੜੇ ਤੁਸੀਂ ਸਵਾਲ ਚੁੱਕੇ ਨੇ ਬੜੇ ਵਾਜਬ ਨੇ ਕਿ ਇੱਥੇ ਪੰਜਾਬ ਦੇ ਵਿੱਚ ਕੋਈ ਕਾਂਗਰਸੀ, ਅਸੀਂ ਨਹੀਂ ਕਹਿੰਦੇ ਕੋਈ ਵੀ ਪਾਕ ਸਾਫ, ਸਾਨੂੰ ਪਤਾ ਕਿੰਨੇ ਕੁ ਪਾਕ ਸਾਫ ਨੇ ਇਹ ਸਾਡੇ, ਬਿਲਕੁਲ। ਪਰ ਅਸੀਂ ਕਹਿੰਦੇ ਕਿ ਜਦੋਂ ਇਹਨਾਂ ਵਾਰੀ ਤੁਹਾਡਾ ਪੈਮਾਨਾ ਸ਼ੰਭੂ ਬਾਰਡਰ ਟੱਪ ਕੇ ਇਹ ਹੋ ਜਾਂਦਾ ਕਿ ਭ੍ਰਿਸ਼ਟਾਚਾਰੀਆਂ ਤੇ ਕਾਰਵਾਈ ਹੋਣੀ ਚਾਹੀਦੀ ਹੈ, ਇੱਥੇ ਤਾਂ ਜ਼ਮਾਨਤਾਂ ਮਿਲ ਗਈਆਂ, ਤੁਹਾਡੇ ਬੰਦਿਆਂ ਨੂੰ ਤਾਂ ਜ਼ਮਾਨਤਾਂ ਤੱਕ ਨਹੀਂ ਮਿਲੀਆਂ ਸੁਪਰੀਮ ਕੋਰਟ ਤੋਂ। ਬਿਲਕੁਲ। ਇੱਕ ਸਾਲ ਤੋਂ ਅੰਦਰ ਨਹੀਂ ਇਹਨਾਂ ਦੇ ਜਿਹੜੇ ਲੀਡਰ ਨੇ, ਮਨੀਸ਼ ਸਿਸੋਦੀਆ ਜਾਂ ਸਤਿੰਦਰ ਜੈਨ। ਨਹੀਂ, ਭ੍ਰਿਸ਼ਟਾਚਾਰ ਦਾ ਪੈਮਾਨਾ ਵੱਖਰਾ ਕਿਉਂ ਹੈ, ਸਵਾਲ ਹੈ ਨਾ। ਹਾਂਜੀ। ਚੰਡੀਗੜ੍ਹ ਦੀ ਕਾਂਗਰਸ ਅਚਾਨਕ ਧੋਤੀ ਕਿਵੇਂ ਹੋ ਗਈ? ਹਾਂਜੀ, ਬਿਲਕੁਲ। ਉਹਦੇ ਨਾਲ ਗੱਠਜੋੜ ਠੀਕ ਹੈ। ਉਹਦੇ ਨਾਲ ਗੱਠਜੋੜ ਪੰਜਾਬ ਚ ਹੋ ਗਿਆ, ਜਿੱਦਣ ਪੰਜਾਬ ਚ ਵੀ ਸਿਰੇ ਚੜ ਗਿਆ, ਐਲਾਨ ਹੋ ਗਿਆ, ਉਦੋਂ ਪੰਜਾਬ ਵਾਲੀ ਵੀ ਧੋਤੀ ਹੋ ਜੂਗੀ। ਜੀ ਬਿਲਕੁਲ।